व्यूअर्स वेलकम बैक टू प्रोग्राम। सो व्यूअर्स गलबात करन जा रहे हैं कि अज 25 अगस्त 1977 ਨੂੰ संत जरनैल सिंह खालसा जी पिंडरांवाले दमदमी टकसाल ਦੇ ਮੁਖੀ ਬਣੇ ਸਨ। ਉਹਨਾਂ ਦੀ ਸ਼ਹਾਦਤ 6 ਜੂਨ 1984 ਨੂੰ ਹੋਈ और लगभग 7 ਵਰਿਆਂ ਦੇ ਸਮੇਂ ਦੌਰਾਨ ਉਹਨਾਂ ਨੇ ਸਿੱਖ ਕੌਮ ਨੂੰ ਝੰਜੋੜ ਕੇ ਸਿੱਖ ਰਾਜ ਦੀ ਮੰਜ਼ਿਲ ਵੱਲ ਤੋਰਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ YouTube ਤੇ ਐਂਡ Facebook ਤੇ ਮੈਸੇਜ ਨੇ ਉਹ ਵੀ ਇੰਟਰਟੇਨਮੈਂਟ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ बहुत बहुत शुक्रिया जी। डॉक्टर साहब की विचार ने देखो कुछ दिन खास इतिहासक दर्जा रखते हैं जी और ਜਦੋਂ ਅਸੀਂ ਟੁਡੇ ਇਨ ਸਿੱਖ ਹਿਸਟਰੀ ਦੇਖਦੇ ਹਾਂ ਤੇ ਉਸ ਦੇ ਵਿੱਚ ਜਿੱਥੇ ਇਤਿਹਾਸ ਦਾ ਵਾਕਿਆ ਭਾਈ ਗੁਰਦਾਸ ਜੀ ਬਹੁਤ ਵੱਡੇ ਸਿੱਖ ਸਕਾਲਰ ਜਿਨ੍ਹਾਂ ਨੇ ਪਹਿਲੀ ਆਦ ਬੀੜ ਗੁਰੂ ਗ੍ਰੰਥ ਸਾਹਿਬ ਦੀ ਲਿਖੀ, ਜਿਨ੍ਹਾਂ ਦੀਆਂ 40 ਵਾਰਾਂ ਤੇ 556 ਕਵਿਤ ਜਿਹੜੇ ਨੇ ਉਹ ਸਾਡੇ ਲਈ ਇਵੇਂ ਹੀ ਨੇ ਜਿਵੇਂ ਅਸੀਂ ਜੇ ਕੀਰਤਨ ਰਾਹੀਂ ਗੁਰਬਾਣੀ ਗਾਇਨ ਕਰਦੇ ਹਾਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਔਰ ਕਵਿਤ ਵੀ ਗਾਇਨ ਕੀਤੇ ਜਾ ਸਕਦੇ ਨੇ। ਸਿੱਖ ਪਰੰਪਰਾ 'ਚ ਉਹਨਾਂ ਦੀਆਂ ਰਚਨਾਵਾਂ ਨੂੰ ਕੁੰਜੀ ਦਾ ਦਰਜਾ ਹੈ ਔਰ ਜੇ ਕਹਿਣਾ ਹੋਏ ਵੀ ਸਿੱਖ ਰਹਿਤ ਮਰਿਆਦਾ ਗੁਰਬਾਣੀ ਤੋਂ ਬਾਅਦ ਕਿ ਸਿੱਖ ਦਾ ਆਚਰਣ, ਉਸ ਦਾ ਕਿਰਦਾਰ, ਉਸ ਦੀ ਦਿਨਚਰਿਆ ਕੀ ਹੋਏ ਤੇ ਉਹ ਸਾਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ ਮਿਲਦੀ ਹੈ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਤੋਂ ਲੈ ਕੇ ਜਿਹੜੇ 5ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਤੱਕ ਉਹ ਰਹੇ ਨੇ, ਉਹਨਾਂ ਨੇ ਜਿਹੜਾ 25 ਅਗਸਤ 1637 ਨੂੰ ਉਹਨਾਂ ਨੇ ਚੜ੍ਹਾਈ ਕੀਤੀ। ਉਹਦੀ ਲਿਸਟ ਤੋਂ ਵੀ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਸਿੱਖੀ ਪ੍ਰਚਾਰ ਕਿੱਥੋਂ ਤੱਕ ਸੀ। ਸੋ ਅਸੀਂ ਜਿੱਥੇ ਭਾਈ ਗੁਰਦਾਸ ਜੀ ਨੂੰ ਯਾਦ ਕਰਦੇ ਹਾਂ ਉੱਥੇ ਅੱਜ ਉਹ ਖਾਸ ਦਿਨ ਵੀ ਹੈ ਕਿ ਅੱਜ ਦੇ ਦਿਨ ਹੀ ਜਿਹੜਾ 1977 ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆਂ ਨੂੰ ਦਮਦਮੀ ਟਕਸਾਲ ਦਾ ਮੁਖੀ ਥਾਪਿਆ ਗਿਆ ਸੀ ਜੀ। ਔਰ ਇਹ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂਵਾਲੇ ਜਿਨ੍ਹਾਂ ਨੂੰ ਜਿਹੜਾ ਹਮੇਸ਼ਾ ਹਾਲਾਂਕਿ ਇੱਕ ਐਕਸੀਡੈਂਟ 'ਚ ਉਹਨਾਂ ਦੀ ਚੜ੍ਹਾਈ ਕਰਨ ਦੀ ਗੱਲ ਹੁੰਦੀ ਹੈ, ਪਰ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੋਇਆ ਕਿ ਵੀ ਇਹ ਜਿਹੜਾ ਅੱਜ ਜਦੋਂ ਅਸੀਂ ਇੰਡੀਅਨ ਏਜੰਸੀਆਂ ਦੀ ਟਾਰਗੇਟ ਕਿਲਿੰਗਸ ਦੀ ਗੱਲ ਦੇਖਦੇ ਹਾਂ, ਲਾਹੌਰ ਹੋਏ, ਇੰਗਲੈਂਡ ਹੋਏ, ਸਰੀ ਹੋਏ, ਉਸ ਜ਼ਮਾਨੇ 'ਚ ਵੀ ਇਹੀ ਤਰੀਕਾ ਉਹਨਾਂ ਦਾ ਜਦੋਂ ਕਿਸੇ ਨੂੰ ਉਹਨਾਂ ਨੇ, ਕਿਉਂਕਿ ਸੰਤ ਕਰਤਾਰ ਸਿੰਘ ਪਿੰਡਰਾਂਵਾਲੇ ਉਹ ਜਿਹੜੇ ਨੇ ਦਲੇਰ ਜਿਹੜੇ ਸੰਤ ਸਿਪਾਹੀ ਸੀ ਜਿਨ੍ਹਾਂ ਨੇ ਐਮਰਜੈਂਸੀ ਦੇ ਵੇਲੇ ਪੰਜਾਬ ਦੇ ਵਿੱਚ ਹਕੂਮਤ ਨੂੰ ਚੈਲੰਜ ਕੀਤਾ। 37 ਜਿਹੜੇ ਨਗਰ ਕੀਰਤਨ ਨੇ ਉਹਨਾਂ ਨੇ ਕੱਢ ਕੇ ਐਮਰਜੈਂਸੀ ਨੂੰ ਡਿਫਾਈ ਕੀਤਾ ਸੀ। ਔਰ ਉਹੀ ਸੰਤ ਕਰਤਾਰ ਸਿੰਘ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਮਾਗਮ ਜਿਹੜੀ ਸੀ 1975 ਦੇ ਵਿੱਚ 300 ਸਾਲਾ, ਉਹਦੇ 'ਚ ਦਿੱਲੀ ਦੇ ਵੱਡੇ ਗਰਾਊਂਡ ਜਿੱਥੇ ਕਿ ਅਨੰਦਪੁਰ ਸਾਹਿਬ ਤੋਂ ਵੱਡਾ ਨਗਰ ਕੀਰਤਨ ਗਿਆ ਸੀ, ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ ਪੰਜਾਬ ਦਾ, ਉਸ ਵੇਲੇ ਐਮਰਜੈਂਸੀ ਸੀ ਔਰ ਉਹਦੇ 'ਚ ਉਹਨਾਂ ਨੇ ਇੰਦਰਾ ਗਾਂਧੀ ਨੂੰ ਵੰਗਾਰਿਆ ਸੀ ਔਰ ਉਹਨੂੰ ਇਹ ਕਿਹਾ ਸੀ ਕਿ ਭਾਈ ਇਹ ਮਤ ਭੁੱਲੋ ਕਿ ਵੀ ਸਾਡੇ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਦਾ ਤੁਸੀਂ ਪੁੱਠੇ ਵੀ ਲਟਕੋ ਸਾਰੇ ਤੇ ਉਹਨਾਂ ਦਾ ਤੁਸੀਂ ਦੇਣਾ ਨਹੀਂ ਦੇ ਸਕਦੇ, ਪਰ ਜਿਹੜੀ ਕੌਮ ਤੁਹਾਨੂੰ ਰਾਜ ਲੈ ਕੇ ਦੇ ਸਕਦੀ ਹੈ ਉਹ ਰਾਜ ਖੋ ਵੀ ਸਕਦੀ। ਸੋ ਇਹ ਈਵਨ ਨਿਰੰਕਾਰੀਆਂ ਦੇ ਖਿਲਾਫ ਵੀ, ਨਕਲੀ ਨਿਰੰਕਾਰੀਆਂ ਦੇ ਜਿਹੜੀ ਸਾਰੀ ਮੂਵਮੈਂਟ ਸ਼ੁਰੂ ਕੀਤੀ ਉਹ ਸੰਤ ਕਰਤਾਰ ਸਿੰਘ ਪਿੰਡਰਾਂਵਾਲਿਆਂ ਦੇ ਪੀਰੀਅਡ ਸੀ। ਔਰ ਇਸ ਤੋਂ ਹੀ ਕੁਛ ਅਰਸਾ ਬਾਅਦ ਅਸੀਂ ਦੇਖਦੇ ਹਾਂ 75 ਦਾ ਜ਼ਿਕਰ ਮੈਂ ਕੀਤਾ ਤੇ 77 ਦੇ ਵਿੱਚ ਜਦੋਂ ਕਿ ਉਹ ਇੱਕ ਕਾਰ ਰਾਹੀਂ ਆਪਣੇ ਬਾਕੀ ਸਿੰਘਾਂ ਦੇ ਨਾਲ ਜਿਵੇਂ ਜਥਾ ਮੂਵ ਸੋਲਨ ਵੱਲ ਜਾ ਰਹੇ ਸੀ ਤੇ ਲੁਧਿਆਣੇ ਦੇ ਨੇੜੇ ਤੇੜੇ ਕਿਤੇ ਇੱਕ ਟਰੱਕ ਜਿਹੜਾ ਉਹਨਾਂ ਦੇ ਵੱਜਿਆ ਜਿਹੜਾ ਗੱਡੀ 'ਚ ਆ ਕੇ ਔਰ ਉਹਨਾਂ ਦਾ ਜਿਹੜਾ ਉਸ ਐਕਸੀਡੈਂਟ ਤੋਂ ਬਾਅਦ ਜਿਹੜੀ ਹੈ ਉਹ ਡੈਥ ਹੋਈ ਕੁਛ ਸਮਾਂ ਪਾ ਕੇ। ਔਰ ਸੰਤ ਜਰਨੈਲ ਸਿੰਘ ਜਿਹੜੇ ਬਿਲਕੁਲ ਅਨਨੋਨ ਸਨ ਆਮ ਸੰਗਤ ਲਈ ਵੀ, ਜਥੇ ਦੇ ਵਿੱਚ ਵੀ ਉਹਨਾਂ ਦਾ ਕੀ ਰੁਤਬਾ, ਕੀ ਰੋਲ ਹੈ ਜਾਂ ਕਿੰਨਾ ਵੱਡਾ ਕਿਰਦਾਰ ਉਹਨਾਂ ਨੇ ਤੈਅ ਕਰਨਾ। ਔਰ ਮੈਂ ਸਮਝਦਾ ਵੀ ਇਹਨਾਂ ਦੇ ਲਈ ਇਸ ਕਿਸਮ ਦੀਆਂ ਸ਼ਖਸੀਅਤਾਂ ਨੂੰ ਹੀ ਯੁੱਗ ਪੁਰਸ਼ ਕਿਹਾ ਜਾਂਦਾ, ਜਿਹੜੇ ਜਿਨ੍ਹਾਂ ਬਾਰੇ ਅਕਸਰ ਇੱਕ ਸ਼ੇਅਰ ਜਦੋਂ ਯੁੱਗ ਪੁਰਸ਼ ਦਾ ਕੋਈ ਐਸੇ ਲਿਖਿਆ ਜਾਂਦਾ ਸੀ ਤੇ ਇਹ ਪਤਾ ਨਹੀਂ ਆਇਆ ਸ਼ੇਅਰ ਕਿੱਥੋਂ ਹੈ, ਕਿਹਦਾ ਹੈ, ਲੇਕਿਨ ਇਹ ਅਕਸਰ ਉਸ ਦੇ ਉੱਤੇ ਯਾਦ ਕੀਤਾ ਹੁੰਦਾ ਸੀ ਐਸੇ ਦੇ ਉੱਤੇ ਲਿਖਣ ਲਈ ਕਿ ਲੋਕ ਕਹਤੇ ਹੈ ਬਦਲਤਾ ਹੈ ਜ਼ਮਾਨਾ ਅਕਸਰ ਪਰ ਮਰਦ ਉਹ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ ਕਿ ਵੀ ਅਸੀਂ ਤਾਂ ਇਹ ਕਹਿੰਦੇ ਜੀ ਜ਼ਮਾਨੇ ਦੇ ਨਾਲ ਚੱਲਣਾ ਪੈਂਦਾ ਜੀ, ਜ਼ਮਾਨਾ ਬਦਲਦਾ ਰਹਿੰਦਾ, ਸਮਾਂ ਬਦਲ ਜਾਂਦਾ। ਉਹਨੇ ਕਿਹਾ ਲੋਕ ਕਹਤੇ ਹੈ ਬਦਲਤਾ ਹੈ ਜ਼ਮਾਨਾ ਅਕਸਰ ਮਗਰ ਮਰਦ ਉਹ ਹੈ जो ज़माने को बदल देते हैं। कुछ शख्सियतां ऐसियां आंदियां ने ਜਿਹੜੀਆਂ ਸਮੇਂ ਦੇ ਸਿੰਘਾਂ ਨੂੰ ਫੜ ਕੇ ਤੇ ਉਹਨੂੰ
ਪਿੱਛੇ ਮੋੜ ਕੇ ਲੈ ਜਾਂਦੀਆਂ ਔਰ ਉਹ ਇਤਿਹਾਸ ਦੇ ਵਿੱਚ ਉਹਨਾਂ ਨੂੰ ਅਸੀਂ ਯੁੱਗ ਪੁਰਸ਼ ਕਹਿੰਦੇ ਹਾਂ ਕਿ ਵੀ ਉਹ ਯੁੱਗ ਪਲਟਾਊ ਉਹਨਾਂ ਦਾ ਸੁਨੇਹਾ ਹੁੰਦਾ ਹੈ। ਔਰ ਇਸ ਦੇ ਉੱਤੇ ਹੀ ਜਦੋਂ ਸੰਤ ਪਿੰਡਰਾਂਵਾਲਿਆਂ ਦੀ ਸ਼ਹਾਦਤ ਹੁੰਦੀ ਹੈ ਤੇ ਭਰਪੂਰ ਸਿੰਘ ਬਰਬੀਰ, ਮੈਨੂੰ ਯਾਦ ਹੈ ਕਿ ਵੀ ਪਹਿਲਾ ਸਮਾਗਮ ਗੁਰੂ ਨਾਨਕ ਮਿਸ਼ਨ ਹਸਪੀਟਲ ਹੈ ਨਾਲ ਗੁਰਦੁਆਰਾ ਸਾਹਿਬ, ਉਹਦੇ 'ਚ ਹੋਇਆ ਔਰ ਇਹ ਉਹਨੇ ਭਰਪੂਰ ਸਿੰਘ ਬਲਬੀਰ ਉਹਨਾਂ ਨੇ ਸ਼ੇਅਰ ਕੋਟ ਕੀਤਾ, ਉਹਨਾਂ ਦੀ ਲਿਖਤ ਦੇ ਵਿੱਚ ਵੀ ਸੀ ਕਿ ਤੁਮਕੋ ਖੁਦਾ ਤੋਂ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ। ਵੀ ਰੱਬ ਤੇ ਨਹੀਂ ਕਹਿ ਸਕਦੇ, ਰੱਬ ਤਾਂ ਰੱਬ ਹੈ, ਪਰ ਜੇ ਖੁਦਾ ਦੀ ਸ਼ਾਨ ਦੀ ਗੱਲ ਕਰਨੀ ਹੈ ਵੀ ਤੇਰੀ ਜ਼ਿੰਦਗੀ ਨੇ ਖੁਦਾ ਦੀ ਸ਼ਾਨ ਦਿਖਾਈ ਕਿ ਜਿਹੜੇ ਰੱਬ ਦੇ ਰਸਤੇ ਤੇ ਤੁਰੇ ਹੁੰਦੇ ਨੇ ਉਹਨਾਂ ਦੀ ਕੀ ਸ਼ਾਨ ਹੁੰਦੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੰਤ ਜਰਨੈਲ ਸਿੰਘ 1977 'ਚ ਅੱਜ ਦੇ ਦਿਨ ਮੁਖੀ ਬਣਦੇ ਨੇ ਟਕਸਾਲ ਦੇ ਔਰ 6 ਜੂਨ 1984 ਉਹਨਾਂ ਦੇ ਲਗਭਗ 7 ਸਾਲ ਦਾ ਪੀਰੀਅਡ ਹੈ। ਔਰ ਇੱਕ ਇਤਿਹਾਸ ਦਾ ਤਾਲਿਬ ਇਲਮ ਵਿਦਿਆਰਥੀ ਹੋਣ ਦੇ ਨਾਤੇ ਮੈਂ ਸਮਝਦਾ ਬੇਸ਼ੱਕ ਅਸੀਂ ਭਾਈ ਮਹਾਰਾਜ ਸਿੰਘ ਜਾਂ ਉਸ ਤੋਂ ਬਾਅਦ ਦੇ ਪੀਰੀਅਡ ਦੀ ਗੱਲ ਕਰਦੇ ਹਾਂ, ਭਾਈ ਮਹਾਰਾਜ ਸਿੰਘ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਸ਼ਹਾਦਤ ਜਾਂ ਉਹਨਾਂ ਦੀ ਮੂਵਮੈਂਟ ਸਿੱਖ ਰਾਜ ਦੀ ਪ੍ਰਾਪਤੀ ਲਈ ਸੀ ਸਿੱਧੀ, ਜਾਂ ਜਦੋਂ ਸਰ ਠਾਕਰ ਸਿੰਘ ਸੰਧਾਵਾਲੀਆ ਨੇ ਦਲੀਪ ਸਿੰਘ ਨੂੰ ਇਨਸਪਾਇਰ ਕੀਤਾ, ਉਹ ਕਦੇ ਮੂਵਮੈਂਟ ਬਣ ਹੀ ਨਹੀਂ ਸਕੀ। ਬਾਕੀ ਸਾਰੀਆਂ ਉਹ ਕੂਕਾ ਮੂਵਮੈਂਟ ਜਾਂ ਬਾਅਦ ਦੇ ਵਿੱਚ ਗਦਰ ਮੂਵਮੈਂਟ ਔਰ ਅਕਾਲੀ ਮੂਵਮੈਂਟ ਵੀ ਅਲਟੀਮੇਟਲੀ ਨੈਸ਼ਨਲਿਜ਼ਮ ਦੇ ਖਾਤੇ 'ਚ ਪਈ। ਜੇ ਸਿੱਖਾਂ ਨੂੰ ਉਹਨਾਂ ਦੇ ਰਾਜ ਦੀ ਗੱਲ ਉਸ ਦੇ ਨਾਲ ਜੋੜ ਕੇ 1849 'ਚ ਵਾਪਸ ਲਿਜਾਣ ਦਾ ਜੇ ਰੋਲ ਕਿਸੇ ਨੇ ਲਗਭਗ 1.5 ਸਦੀ ਬਾਅਦ ਪਲੇ ਕੀਤਾ ਤਾਂ ਸੰਤ ਜਰਨੈਲ ਸਿੰਘ ਨੇ, ਕਿ ਉਹਨਾਂ ਨੇ ਉਹ ਸ਼ੀਸ਼ਾ ਦਿਖਾਇਆ ਕੌਮ ਨੂੰ ਕਿ ਤੁਸੀਂ ਕੌਣ ਹੋ, ਤੁਸੀਂ ਸਾਡਾ ਰੌਲਾ ਕੀ ਹੈ ਦਿੱਲੀ ਦੇ ਨਾਲ, ਸਾਡੀ ਅਣਖ ਗੈਰਤ ਕੀ ਹੈ ਔਰ ਅਸੀਂ ਜਿਹੜੇ ਆ ਕੌਣ ਲੋਕ ਹੈ। ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਪੁੱਤਰੀ ਹੈ। ਅਸੀਂ ਜਿਹੜਾ ਉਹ ਧੌਣ ਸੁੱਟ ਕੇ ਨਹੀਂ ਜੀਣਾ ਹੈ, ਧੌਣ ਖੜੀ ਕਰਕੇ ਜਿਉਣਾ, ਆਕੜ ਕੇ ਜਿਉਣਾ, ਛਾਤੀ ਤਾਣ ਕੇ ਜਿਉਣਾ। ਬਾਕੀ ਤਾਂ ਮੂਵਮੈਂਟਸ ਉਹ ਧਰਮ ਯੁੱਧ ਮੋਰਚਾ ਹੋਏ, ਡਿਫੈਂਡਿੰਗ ਹੋਏ, ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਉਹਨਾਂ ਨੇ ਪਿਛਲੀਆਂ ਸਾਰੀਆਂ ਸਦੀਆਂ ਦੇ ਇਤਿਹਾਸ ਨੂੰ ਜੇ ਅਸੀਂ 18ਵੀਂ ਸਦੀ ਤੋਂ ਗੱਲ ਕਰੀਏ ਤੇ ਉਸ ਨੂੰ ਜ਼ਿੰਦਾ ਕਰ ਦਿੱਤਾ ਹੈ। ਔਰ ਜਦੋਂ ਅੱਜ ਅਸੀਂ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਇੱਕ ਪਾਸੇ ਸਿੱਖੀ ਪ੍ਰਚਾਰ ਦੀ ਗੱਲ, ਜਿਵੇਂ ਪਹਿਲੇ ਸੈਗਮੈਂਟ 'ਚ ਜ਼ਿਕਰ ਸੀ ਕਿ ਕਿਵੇਂ ਉਹਨਾਂ ਨੇ ਇਹ ਦੇਖ ਲਿਆ ਵੀ ਇਹ ਸ਼ਰਾਬ, ਨਸ਼ੇ, ਡਰੱਗਸ ਉਦੋਂ ਸ਼ੁਰੂਆਤ ਹੋ ਗਈ ਸੀ, ਉਦੋਂ ਜੇ ਚਿੱਟਾ ਜਾਂ ਕਰੈਕ ਕੋਕੇਨ ਜਾਂ ਸਮੈਕ ਜਾਂ ਹੈਰੋਇਨ ਨਹੀਂ ਸੀ, ਉਦੋਂ LSD ਦੇ ਥੱਲੇ ਇੱਕ ਉਸ ਕਿਸਮ ਦਾ, ਕਿਉਂਕਿ ਹਿੱਪੀ ਮੂਵਮੈਂਟ ਤਾਂ 60 'ਚ ਆ ਗਈ ਸੀ, ਉਹ ਚੱਲ ਰਿਹਾ ਸੀ, ਯੂਨੀਵਰਸਿਟੀਆਂ 'ਚ ਵੀ ਆ ਗਿਆ ਸੀ ਔਰ ਸੰਤਾਂ ਨੇ ਉਸ ਨੂੰ ਦੇਖ ਲਿਆ ਸੀ। ਇਸ ਲਈ ਅੰਮ੍ਰਿਤ ਸੰਚਾਰ ਲਹਿਰ ਦੇ ਉੱਤੇ ਉਹਨਾਂ ਨੇ ਕਹਿਣਾ ਮੈਂ ਨਸ਼ੇ ਛਡਾਉਂਦਾ, ਸ਼ਰਾਬ ਛਡਾਉਂਦਾ, ਗੁਰੂ ਦੇ ਲੜ ਲਾਉਂਦਾ। ਔਰ ਇਹ ਜਿਹੜਾ ਉਹਨਾਂ ਦਾ ਵੱਡਾ ਰੋਲ ਹੈ ਇੱਕ ਯੁੱਗ ਪੁਰਸ਼ ਵਾਲਾ, ਉਸ ਦੇ ਉੱਤੇ ਕਿੰਨੀਆਂ PhDs ਹੋਈਆਂ ਨੇ, ਕਿੰਨੀਆਂ ਕਿਤਾਬਾਂ। ਔਰ ਜਿਹੜੇ ਯੁੱਗ ਪੁਰਸ਼ ਹੁੰਦੇ ਨੇ ਵੇਲੇ ਦੀਆਂ ਹਕੂਮਤਾਂ ਉਹਨਾਂ ਨੂੰ ਕਿਵੇਂ ਡਿਮੋਨਾਈਜ਼ ਕਰਦੀਆਂ। ਅੱਜ ਹੀ ਜਿਹੜਾ ਡਾਕਟਰ ਮੇਵਾ ਸਿੰਘ ਟਿਵਾਣਾ, ਉਹਨਾਂ ਨੂੰ ਮਿਲਣ ਦਾ ਇਤਫਾਕ ਹੋਇਆ, ਪਹਿਲਾਂ ਵੀ ਮਿਲਦੇ ਰਹੇ ਨੇ, ਲੇਕਿਨ ਕੁਦਰਤੀ ਜ਼ਿਕਰ ਉਹਨਾਂ ਦਾ ਪਿੰਡ ਛੱਪੜ ਝਿੜੀ, ਜਿਹਨੂੰ ਅੱਜ ਚਾਪੜ ਝਿੜੀ ਕਹਿੰਦੇ ਨੇ, ਉਹ ਹੈ। ਤੇ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਚੱਲਿਆ ਤੇ ਮੈਂ ਉਹਨਾਂ ਨੇ ਕਿਹਾ ਕਿ ਵੀ ਉੱਥੇ ਉਹਨਾਂ ਦੀ ਯਾਦ ਵੀ ਬਣੀ ਹੈ ਔਰ ਦੂਸਰਾ ਪਹਿਲਾਂ ਤਾਂ ਗੁਰਦੁਆਰਾ ਵੀ ਨਹੀਂ ਸੀ। ਮੈਂ ਕਿਹਾ ਅਸੀਂ ਵੀ ਬਹੁਤ ਵੱਡੀ ਬੇਇਨਸਾਫੀ ਕੀਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਨਾਲ। ਇੰਨਾ ਵੱਡਾ ਨਾਇਕ, ਹੁਣ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 10ਵੇਂ ਪਾਤਸ਼ਾਹ ਖੁਦ ਜਾ ਕੇ ਲਿਆਂਦੇ ਨੇ ਔਰ ਉਹਨੂੰ ਜਥੇਦਾਰੀ ਸੌਂਪਦੇ ਨੇ ਕਿ ਭਾਈ ਜਿਹੜੇ ਹੇਠਲੀ ਉੱਤੇ ਲਿਆਣੀ ਹੈ, ਤੇ ਉਦੋਂ ਭਾਈ ਦਿਆ ਸਿੰਘ ਵੀ ਨਾਲ ਨੇ, ਭਾਈ ਧਰਮ ਸਿੰਘ ਵੀ ਨੇ, ਜਿਹੜੇ ਪੰਜਾਂ ਪਿਆਰਿਆਂ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਆ ਕੇ ਆਪਣੇ ਸੀਸ ਭੇਟ ਕੀਤੇ, ਔਰ ਜਿਹੜੇ ਚਮਕੌਰ ਦੀ ਗੜੀ, ਮਾਛੀਵਾੜਾ, ਉਹ ਸਾਰੇ ਚੋਂ। ਲੇਕਿਨ ਬੰਦਾ ਸਿੰਘ ਬਹਾਦਰ ਦੀ ਚੋਣ ਹੈ ਔਰ ਇੰਨਾ ਵੱਡਾ ਨਾਇਕ ਇੱਥੇ ਆ, ਜਦੋਂ ਅਸੀਂ ਯੁੱਗ ਪੁਰਸ਼ ਦੇ ਹੇਠਲੀ ਉੱਤੇ ਲਿਆ ਦੇਣ, 8 ਸਦੀਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਸੋ ਇਸੇ ਤਰ੍ਹਾਂ ਮੈਂ ਇਹ ਦੇਖਦਾ ਹਾਂ ਕਿ ਵੀ ਬੰਦਾ ਸਿੰਘ ਔਰ ਬਾਬਾ ਬੰਦਾ ਸਿੰਘ ਬਹਾਦਰ ਆਲਮੋਸਟ 1708 ਦੇ ਵਿੱਚ 10ਵੇਂ ਪਾਤਸ਼ਾਹ ਨਾਲ ਮੇਲ ਹੁੰਦਾ ਹੈ, 2 ਮਹੀਨੇ ਤੋਂ ਜ਼ਿਆਦਾ ਦਾ ਨਹੀਂ ਹੈ। 1715 ਜੋ ਗ੍ਰਿਫਤਾਰ ਹੁੰਦੇ ਨੇ, 1716 'ਚ ਸ਼ਹਾਦਤ ਹੋ ਜਾਂਦੀ। ਹੁਣ ਉਹ 7-8 ਸਾਲ ਦੇ ਪੀਰੀਅਡ ਦੇ ਵਿੱਚ ਜਿਵੇਂ ਸਾਰੀ
ਸਿੱਖਾਂ ਨੂੰ ਰਾਜ ਦਾ ਕਨਸੈਪਟ ਇੰਪਲੀਮੈਂਟ ਕਰਕੇ ਆਪਣਾ ਰਾਜ ਕਾਇਮ ਕਰਨਾ। ਮੈਂ ਸਮਝਦਾ ਬੇਸ਼ੱਕ ਉਦੋਂ ਦੇ ਸਰਕਮਸਟਾਂਸਿਸ ਔਰ ਅੱਜ ਦੇ ਉਹ ਡਿਫਰੈਂਟ ਨੇ, ਲੇਕਿਨ ਸੰਤ ਪਿੰਡਾਂ ਵਾਲਿਆਂ ਨੂੰ ਵੀ ਲਗਭਗ 7 ਸਾਲ ਜ਼ਿੰਦਗੀ ਦੇ ਮਿਲਦੇ ਨੇ, ਪਰ ਜਵਾਨੀ 'ਚੋਂ ਨੇ 37 ਸਾਲ ਦੀ ਉਮਰ 'ਚੋਂ ਸ਼ਹਾਦਤ ਪਾ ਜਾਂਦੇ ਨੇ। ਔਰ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਕੌਮ ਦੇ ਅੰਦਰ ਇੱਕ ਜਾਗਰਤੀ ਪੈਦਾ ਕੀਤੀ, ਇੱਕ ਰਾਜ ਭਾਗ ਵੱਲ ਤੋਰਿਆ, ਔਰ ਉਹਨਾਂ ਦੇ ਇਹ ਅਲਫਾਜ਼ ਕਿ ਜਿੱਦਣ ਫੌਜ ਦੇ ਪੈਰ ਹਰਿਮੰਦਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਅੱਜ 39 ਸਾਲ ਬਾਅਦ ਵੀ ਹਰ ਵਰਾ ਜਦੋਂ ਬੀਤਦਾ ਤੇ ਸੰਤ ਪਿੰਡਾਂ ਵਾਲਿਆਂ ਦਾ ਕੱਦ ਹੋਰ ਵੀ ਲੰਬਾ ਆਕਾਸ਼ਾਂ ਵੱਲ ਤੁਰਦਾ ਹੈ, ਔਰ ਵੱਡੀ ਪ੍ਰੇਰਨਾ। ਉਹ ਜਨਰੇਸ਼ਨ ਵੀ 2 ਜਨਰੇਸ਼ਨਾਂ ਲੰਘ ਗਈਆਂ ਨੇ, ਲੇਕਿਨ ਸੰਤ ਪਿੰਡਾਂ ਵਾਲੇ ਅੱਜ ਦਾ ਉਹ ਦਿਨ ਜਿੱਦਣ ਕਿ ਉਹਨਾਂ ਨੂੰ ਸੇਵਾ ਮਿਲਦੀ ਹੈ, ਔਰ ਜਦੋਂ ਉਹਨਾਂ ਦੀ ਦਸਤਾਰਬੰਦੀ ਹੁੰਦੀ ਹੈ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ। ਮੈਂ ਤਾਂ ਪੰਜਾਬ 'ਚ ਅਕਾਲੀਆਂ ਦੀ ਸਰਕਾਰ ਬਣ ਚੁੱਕੀ ਸੀ, ਬਾਦਲ ਚੀਫ ਮਿਨਿਸਟਰ ਸੀ, ਔਰ ਉਹ ਜਿਹੜੀ ਜਦੋਂ ਤੁਸੀਂ ਲਾਈਨ ਡਰਾ ਕਰਨਾ ਕਹਿੰਦੇ ਹੋ, ਸਾਰੇ ਜਥਿਆਂ ਦੇ ਲੋਕ ਬੈਠੇ ਨੇ, ਵੱਡੀ ਗਿਣਤੀ 'ਚ ਸੰਗਤ ਹੈ, ਸੰਪਰਦਾਵਾਂ ਦੇ ਲੋਕ ਨੇ, ਔਰ ਬਾਦਲ ਆਪਣੇ ਐਡਰੈਸ ਦੇ ਵਿੱਚ ਕਹਿੰਦਾ ਸੰਤ ਪਿੰਡਾਂ ਵਾਲਿਆਂ ਵੱਲ ਜਿਨ੍ਹਾਂ ਦੀ ਦਸਤਾਰਬੰਦੀ ਹੋਈ ਹੈ ਕਿ ਸੰਤ ਜੀ ਸਰਕਾਰ ਅਕਾਲੀਆਂ ਦੀ ਹੈ, ਸੰਤ ਕਰਤਾਰ ਸਿੰਘ ਹੋਰਾਂ ਲਈ ਕੁਝ ਵੀ ਮੰਗੋ, ਯੂਨੀਵਰਸਿਟੀ 'ਚ ਚੇਅਰ, ਕੋਈ ਹੋਰ ਕੋਈ, ਅੱਜ ਸਰਕਾਰ ਸਾਰੀ ਬੈਠੀ ਮੌਕੇ ਦੇ ਉੱਤੇ। ਔਰ ਉਦੋਂ ਤੱਕ ਕਿਸੇ ਨੇ ਸੰਤ ਪਿੰਡਾਂ ਵਾਲਿਆਂ ਨੂੰ ਬੋਲਦਿਆਂ ਨਹੀਂ ਸੀ ਸੁਣਿਆ। ਉਹ ਇੱਕ ਆਪਣੀ ਰੰਗ 'ਚ ਰੰਗੇ ਹੋਏ, ਤੇ ਉਹ ਜਦੋਂ ਖਲੋਂਦੇ ਨੇ ਤੇ ਬਾਦਲ ਵੱਲ ਦੇਖ ਕੇ ਉਹਨਾਂ ਨੇ ਕਿਹਾ ਜੀ ਤੁਸੀਂ ਸਾਰੇ ਆਏ ਹੋ, ਸਭ ਦਾ ਧੰਨਵਾਦ। ਤੇ ਬਾਦਲ ਹੋਰਾਂ ਨੇ ਇਹ ਕਿਹਾ, ਮੈਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਟਕਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਜੀ ਹੋਈ ਹੈ, ਇਹ ਮੰਗਤਿਆਂ ਦੀ ਟਕਸਾਲ ਨਹੀਂ ਹੈ। ਤੁਸੀਂ ਦੱਸੋ ਤੁਹਾਡੇ ਲਈ ਟਕਸਾਲ ਕੀ ਕਰ ਸਕਦੇ, ਅਸੀਂ ਗੁਰੂ ਤੋਂ ਮੰਗਣ ਵਾਲੇ। ਹੁਣ ਲਾਈਨ ਡਰਾ ਹੋ ਜਾਂਦੀ, ਜਿਹੜੇ ਗੈਰਤ ਔਰ ਸਵੈਮਾਨ ਹੁੰਦਾ ਹੈ ਉਹਦੇ ਲਈ ਕੋਈ ਤੁਹਾਨੂੰ ਹੋਰ ਨਹੀਂ ਦੇਖਣਾ ਪੈਂਦਾ। ਸੋ ਅਸੀਂ ਜਦੋਂ ਅੱਜ ਇਸ ਸਾਰੇ ਦੇ ਉੱਤੇ ਗੱਲ ਕਰ ਰਹੇ ਹਾਂ, ਮੇਰੇ ਲਈ ਇੱਕ ਹੋਰ ਵੀ ਫਖਰ ਸੀ ਕਿ ਸੰਤ ਜੀ ਬੇਸ਼ੱਕ ਅੱਜ ਦੇ ਦਿਨ ਉਹਨਾਂ ਨੂੰ ਸੇਵਾ ਸੰਭਾਲ ਮਿਲਦੀ, ਔਰ ਪਹਿਲਾ ਦੀਦਾਰ ਵੀ ਮੈਨੂੰ ਉਹਨਾਂ ਦੇ ਕਰਨ ਦਾ 1977 'ਚ ਹੀ ਜਦੋਂ ਜਲੰਧਰ ਦੇ ਵਿੱਚੋਂ ਦੀ ਗੁਜ਼ਰ ਰਹੇ ਸੀ, ਮਿੰਟ ਗੁਮਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਕੀਰਤਨ ਦਰਬਾਰ ਉਹ ਸਾਲਾਨਾ ਕਰਦੇ ਸੀ। ਮੈਂ ਸਟੂਡੈਂਟ ਸੀ ਔਰ ਮੈਂ ਵੀ ਉਸ ਸੀ, ਔਰ ਉੱਥੋਂ ਕੀਰਤਨ ਭਾਈ ਤਰਲੋਚਨ ਸਿੰਘ ਦਿੱਲੀ ਵਾਲੇ ਕੀਰਤਨ ਕਰ ਰਹੇ ਸੀ, ਔਰ ਵਿੱਚੇ ਹੀ ਜਦੋਂ 2 ਸ਼ਬਦ ਪੜ੍ਹ ਲਏ ਸਟੇਜ ਤੋਂ, ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਜਰਨੈਲ ਸਿੰਘ ਜਿਹੜੇ ਮਹਿਤੇ ਜਾ ਰਹੇ ਨੇ ਉਹ ਇੱਥੋਂ ਦੀ ਗੁਜ਼ਰੇ ਨੇ, ਉਹਨਾਂ ਨੂੰ ਪਤਾ ਲੱਗਾ ਸਮਾਗਮ ਹੈ ਔਰ ਸੰਗਤ ਦੇ ਉਹ ਦੀਦਾਰ ਕਰਨਗੇ। ਸੋ ਮੇਰੇ ਲਈ ਵੀ ਪਹਿਲਾ ਦੀਦਾਰ ਸੀ ਉਹਨਾਂ ਦਾ। ਔਰ ਜਿਸ ਲੈਵਲ ਦੇ ਉੱਤੇ ਤੁਸੀਂ ਉਸ ਝਲਕਾਰੇ ਨੂੰ ਮਹਿਸੂਸ ਕਰਦੇ ਹੋ, ਉਹ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਇਹ ਅਕਾਲ ਪੁਰਖ ਨੇ ਜਿਹੜੀ ਹੈ ਰਹਿਮਤ ਕੀਤੀ ਹੈ। ਔਰ ਫਿਰ ਤਾਂ ਜਿਹੜਾ ਇਤਿਹਾਸ ਰੈਸਟ ਇਜ਼ ਦਾ ਹਿਸਟਰੀ ਜਿਹਨੂੰ ਕਹਿੰਦੇ ਨੇ, 7 ਸਾਲ ਦਾ ਉਹਨਾਂ ਦਾ ਪੀਰੀਅਡ ਜੀ। ਹੁਣ ਆਪਾਂ ਆਪਣੇ ਵਿਊਅਰਸ ਦੇ ਮੈਸੇਜ ਲੈਂਦੇ ਹਾਂ, ਔਰ ਖਾਲਸਾ ਰਾਜ ਜੀ ਹਮੇਸ਼ਾ ਹੀ ਆਉਂਦੇ ਨੇ, ਔਰ ਉਹਨਾਂ ਦਾ ਹਮੇਸ਼ਾ ਮੈਸੇਜ ਸੇਮ ਹੀ ਹੁੰਦਾ, ਵਾਹਿਗੁਰੂ ਮਿਹਰ ਕਰਨਾ ਸਾਰਿਆਂ ਤੇ, ਵਾਹਿਗੁਰੂ ਜੀ। ਔਰ ਖਾਲਸਾ ਦੇਸ਼ ਪੰਜਾਬ ਵੀ ਉਹਨਾਂ ਦਾ ਸੇਮ ਮੈਸੇਜ ਹੁੰਦਾ ਹੈ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਕਿਰਪਾ ਕਰਨਾ ਦੇਸ਼ ਪੰਜਾਬ ਦੇ ਤੇ ਸਿੱਖ ਕੌਮ ਦੇ ਉੱਤੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਰੱਬ ਰਾਖਾ ਸਾਰਿਆਂ ਦਾ, ਵਾਹਿਗੁਰੂ ਜੀ। ਔਰ ਅਮਰਜੀਤ ਸੈਣੀ ਜਿਹੜੇ ਨੇ ਉਹ ਫਤਿਹ ਵੀ ਬੁਲਾਉਂਦੇ ਨੇ, ਬਲਕਾਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਬਲਕਾਰ ਸਿੰਘ ਕਹਿੰਦੇ ਨੇ ਸਾਨੂੰ ਮਾਣ ਖਾਲਿਸਤਾਨੀ ਵੀਰਾਂ ਤੇ ਵਾਹਿਗੁਰੂ ਇਹਨਾਂ ਤੇ ਮੇਰ ਭਰਿਆ ਹੱਥ ਰੱਖੇ। ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਹਮੇਸ਼ਾ ਹੀ ਆਉਂਦੇ ਨੇ ਔਰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈ ਬੰਦਾ ਸਿੰਘ ਜੀ, ਕਹਿੰਦੇ ਖਾਲਸਾ ਜ਼ਿੰਦਾਬਾਦ, ਗੁਰਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ, ਐਂਡ ਭੁਪਿੰਦਰ ਗਿੱਲ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸੁਖਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਬਲਕਾਰ ਜੀ ਸਿੰਘ ਜੀ ਕਹਿੰਦੇ ਨੇ ਕਿ ਬਾਬਾ ਜੀ ਡਰੱਗ ਸਾਰੇ ਭਾਰਤ ਵਿੱਚ ਹੈ, ਮੱਧ ਪ੍ਰਦੇਸ਼ ਵਾਲੇ ਈਰਾਨ ਤੋਂ ਲੈ ਕੇ ਆਉਂਦੇ ਨੇ ਜਿਹੜੇ ਅਫੀਮ ਦਾ ਕੰਮ ਕਰਦੇ ਨੇ। ਔਰ ਇਸੇ ਤਰ੍ਹਾਂ ਫਿਰ ਉਹਨਾਂ ਦਾ ਮੈਸੇਜ ਹੈ ਕਿ ਪੰਜਾਬ ਬਣੇਗਾ ਖਾਲਿਸਤਾਨ, ਮੇਰਾ ਪਿੰਡ ਬਣੇਗਾ ਖਾਲਿਸਤਾਨ, ਮੇਰਾ ਹੋਵੇਗਾ ਖਾਲਿਸਤਾਨ, ਖਾਲਸਾ ਜ਼ਿੰਦਾਬਾਦ। ਔਰ ਜਸਕੀਰਤ ਸਿੰਘ ਜੀ ਕਹਿੰਦੇ ਨੇ ਫਤਿਹ ਵੀ ਬੁਲਾਉਂਦੇ ਨੇ, ਔਰ ਕਹਿੰਦੇ ਨੇ ਕਈ ਵਾਰ ਗੁਰੂ ਦੇ ਚਰਨਾਂ ਵਿੱਚ ਖਾਲਿਸਤਾਨ ਦੀ ਅਰਦਾਸ ਕਰਦਿਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਨੇ, ਉਸ ਸਮੇਂ ਇੰਜ ਲੱਗਦਾ ਕਿ ਖਾਲਿਸਤਾਨ ਮੰਜ਼ਿਲ ਜਿਹੜੀ ਹੈ ਉਹ ਦੂਰ ਨਹੀਂ ਹੈ। ਬਿਲਕੁਲ। ਔਰ ਗੁਰਮੇਲ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਰਾਜਨਪ੍ਰੀਤ ਵੀ, ਔਰ ਖੁਸ਼ਪ੍ਰੀਤ ਕੌਰ, ਬਲਜੀਤ ਵਰੈਚ ਸਾਰੇ ਸਾਨੂੰ ਫਤਿਹ ਬੁਲਾਉਂਦੇ ਨੇ। ਰਾਣਾ ਆਦਬ ਵੀ ਹਮੇਸ਼ਾ ਹੀ ਸਾਡਾ ਵਾਚ ਕਰਦੇ ਨੇ ਸ਼ੋਅ ਪਾਕਿਸਤਾਨ ਤੋਂ।
और बहुत बहुत शुक्रिया इन्हां दा और कहंदे ने खालसा जिंदाबाद। और गुरमेल सिंह जी होरां दा भी हमेशा ही मैसेज हुंदा, कहंदे यू आर डूइंग ए ग्रेट जॉब फॉर द सिख नेशन, प्लीज कीप इट अप एंड थैंक्स खालसा जिंदाबाद। आज़ादी हाल है, गेट इट, फ्रीडम इज ऑन द वे, वेरी सून वी आर गोइंग टू बी ए सॉवरन कंट्री अगैन। जीत सूरतिया भी खालसा जिंदाबाद। रणवीर कौर भी फतेह बुलांदे ने। पलवंत सिंह जी कहंदे ने खालसा जिंदाबाद। और इसी तरह बलकार सिंह जी कहंदे ने कि बाबा जी पंजाब विच राष्ट्रपति राज लगना चाहिदा है, सिख तां वैसे भी गुलाम ने, सिखां लई तां भगवंत मान इन्हां नालों भी माड़ा निकल गया। सो राजा इमरान सिस्टम दे गुलाम ने और सिस्टम एजेंसियां रन कर रही ने, उत्थे कोई भी आएगा वो यही कुछ करेगा जो ये सारे कर रहे हैं। हाँ जी, राणा इमरान इकबाल जी कहंदे ने चाचा अमरजीत जिंदाबाद। धन क्या ना ने साडे भतीजे हो गए राणा साहब, बहुत शुक्रिया। जी जुबेर जाकूब कहंदे ने सॉरी आई एम लेट अगेन टुडे, ऑलवेज लव खालिस्तान, रियल सिख फॉर खालिस्तान। जुबेर साहब ਤੁਹਾਡਾ ਹਮੇਸ਼ਾ ਹੌਸਲਾ ਹੁੰਦਾ, ਤੁਸੀਂ ਆ ਜਾਂਦੇ ਹੋ, ਬਸ ਇੰਨਾ ਹੀ ਸਾਡੀ ਹਿੰਮਤ ਹੋਰ ਵੱਧ ਜਾਂਦੀ ਹੈ। ਬਿਲਕੁਲ। अवतार सिंह जी फतेह बुलाने, कुलदीप कौर जी भी खालसा जिंदाबाद। एंड इसी तरह जुबेर जी का मैसेज आएगा, कहते मुझे फ़ख्र है मैं 1981 से खालिस्तान के लिए कोशिश कर रहा हूँ। उस वक्त 18 साल का था, आज मैं 60 साल का। वाह सो नाइस। चढ़ती कला वाहिगुरू बख्शे ਤੁਹਾਨੂੰ ਅਸੀਂ ਰੱਬ ਤੁਹਾਨੂੰ ਉਮਰ ਦਰਾਜ਼ ਕਰੇ, ਅਸੀਂ ਖਾਲਿਸਤਾਨ ਦਾ ਤੁਹਾਨੂੰ ਤਮਗਾ ਦੇਾਂਗੇ, ਆਜ਼ਾਦ ਖਾਲਿਸਤਾਨ ਮੁਲਕ 'ਚ ਜੇ ਗੁਰੂ ਨੇ ਸਾਹ ਬਖਸ਼ੇ और वो दिन दिखाया। बिल्कुल। बलवंत सिंह धालीवाल जी भी फतेह बुलाते ने। और इस तरह मैसेज जुबेर जी होरां दे काफ़ी सारे मैसेज ने। और कुलदीप सिंह जी कहंदे ने करतार सिंह जी दा भी कतल होया सी वीरो, इस गल दा पता साथू नू लग गया सी, वीरो जागो आज़ादी हल है, वीरो आज़ादी पंजाब दा हक है। अज तक भी ईवन उन्हां दे अपने भी जिहड़े लोक ने उहनूं एक्सीडेंट ही कहंदे ने कदे भी। हाँ जी हाँ जी। फिर इसी तरह जुबेर जी कहते हैं कि किसी कौम ने हमेशा इंडिया को डिफेंड किया है, लेकिन इंडिया ने क्या किया, दरबार साहब पर हमला कर दिया, शेम ऑन यू इंडिया उन्होंने किया है। और इसी तरह मैसेज है गुरचरण सिंह, शेम नाल नहीं सरदा हुण तां हरदू लानत है। कहने धन्नवाद, दिलों सलूट है जी, तुसी बहुत वधिया ईमानदारी नाल सेवा कर रहे हो। हाँ जी। फिर खड़क सिंह जी भी कहने खालसा जिंदाबाद। भी वक्त वाल देखते हैं। इंदरजीत जोड़ हाँ जी। फेसबुक ਤੇ ज़्यादा मैसेजेस ਤਾਂ ਨਹੀਂ ਨੇ, ਬਹੁਤ ਪਲੇਜ਼ੈਂਟਰੀਜ਼ ਹੀ ਨੇ। ਦੀਪਕ ਸ਼ਰਮਾ ਜੀ ਖਾਲਿਸਤਾਨ ਜਿੰਦਾਬਾਦ ਕਹਿੰਦੇ ਨੇ ਜੀ। ਸ਼ਰਮਾ ਜੀ ਤੁਸੀਂ ਵੀ ਆਪਣੇ ਨਾਂ ਦੀ ਲਾਜ ਰੱਖ ਰਹੇ ਹੋ ਔਰ ਜਿੰਦਾਬਾਦ ਜਿੰਦਾਬਾਦ। ਬਲਵੰਤ ਸਿੰਘ, ਧਰਮਰਾਜ ਜਮਦੂਤ, ਦਵਿੰਦਰ ਸੰਧੂ, ਸੋਹਣ ਸਿੰਘ ਮਾਲ, ਉਹਨਾਂ ਸਾਰਿਆਂ ਨੇ ਫਤਿਹ ਔਰ ਖਾਲਿਸਤਾਨ ਜਿੰਦਾਬਾਦ ਹੈ। ਕਮਲ ਸਿੰਘ ਕਹਿੰਦੇ ਨੇ ਕਈ ਪੰਜਾਬੀ ਤੇ ਭਾਰਤੀ ਇਹ ਕਹਿੰਦੇ ਸੁਣੇ ਹਨ ਕਿ ਹੁਣ 2025 ਦੀਆਂ ਵੋਟਾਂ ਤੋਂ ਬਾਅਦ ਹੀ ਉੱਥੇ ਜਾਵਾਂਗੇ, ਤੇ ਕੱਲ ਆਰਜੇਡੀ ਨੇਤਾ ਮਨੋਜ ਝਾਰ ਨੂੰ ਵੀ ਇਹ ਕਹਿੰਦੇ ਹੀ ਸੁਣਿਆ ਕਿ ਇਸ ਵਾਰ ਦੀਆਂ ਵੋਟਾਂ ਭਾਰਤ ਦੇ ਇਤਿਹਾਸ ਦੀਆਂ ਸਭ ਤੋਂ ਵੱਧ ਹਿੰਸਕ ਹੋਣਗੀਆਂ। ਕੀ ਇਹ ਹੋ ਸਕਦਾ ਹੈ? ਕਮਲ ਸਿੰਘ ਜੀ ਬਿਲਕੁਲ। ਹੁਣ ਤਾਂ ਤੁਸੀਂ ਇਹ ਸਮਝੋ ਵੀ ਆਲਰੇਡੀ ਨਾਜ਼ੀ ਯੁੱਗ ਦਾ ਉਹ ਸਭ ਤੋਂ ਟਫ ਟਾਈਮ ਜਿਹਦੇ 'ਚ ਕਿ ਉਹਨਾਂ ਨੇ ਹਰ ਤਰ੍ਹਾਂ ਦੀ ਹਿੰਸਾ ਵਰਤ ਕੇ ਇਹ ਜਿਹੜਾ 2024 ਹੈ 25 ਦੀਆਂ ਚੋਣਾਂ ਨਹੀਂ ਨੇ, ਉਹਨਾਂ ਨੇ ਬਾਈ ਹੁੱਕ ਔਰ ਬਾਈ ਕਰੁਪ ਜਿਹਨੂੰ ਅਸੀਂ ਕਹਿੰਦੇ ਉਹ ਉਹਨਾਂ ਨੇ ਰਹਿਣਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵੱਧ ਹਿੰਸਕ ਹੋਣਗੇ। ਬਲਵੰਤ ਸਿੰਘ ਗੁਲਾਮ ਨਾ ਰਹੋ ਆਈਡੀ ਤੋਂ ਵੀ ਲਿਖਿਆ ਗਿਆ। ਜਗਤਾਰ ਸਿੰਘ ਜੌਲ ਕਹਿੰਦੇ ਨੇ ਡਾਕਟਰ ਸਾਹਿਬ ਅਸੀਂ ਵੈਸਟ ਬੰਗਾਲ ਰਹਿੰਦੇ ਹਾਂ, ਬੰਗਾਲ 'ਚ ਮੁਸਲਿਮ ਬੈਲਟ 'ਚ ਮੁਰਸ਼ਿਦਾਬਾਦ, ਸਿਓਰੀ, ਬਹਿਰਾਮਪੁਰ ਇਹਨਾਂ ਥਾਵਾਂ 'ਤੇ ਸਕੂਲਾਂ 'ਚ ਆਮ ਬੱਚੇ ਸਮੈਕੀਏ ਨੇ। ਕਲਕੱਤਾ ਅੱਜ ਤੋਂ 30 ਸਾਲ ਪਹਿਲਾਂ ਵੀ ਸਮੈਕ ਪੀਂਦੇ ਸੀ ਪਰ ਕੋਈ ਨਹੀਂ ਬੋਲਦਾ। ਪੰਜਾਬ ਤੋਂ ਤੇ ਹੱਦੋਂ ਜ਼ਿਆਦਾ ਬਦਨਾਮ ਕਰ ਰਹੇ ਨੇ, ਰੱਬ ਬਚਾਏ। ਜੌਲ ਸਾਹਿਬ ਇਸ ਲੈਵਲ ਦੀਆਂ ਡੈਥਸ ਅਸੀਂ ਸੁਣੀਆਂ ਨਹੀਂ ਹੈ ਕਿਤੇ। ਹੋ ਸਕਦਾ ਹੈ ਜਿਹੜੀ ਤੁਸੀਂ ਗੱਲ, ਕਿਉਂਕਿ ਤੁਸੀਂ ਪ੍ਰੈਕਟੀਕਲੀ ਕਹਿ ਰਹੇ ਹੋ, ਇਹ ਨਹੀਂ ਹੈ ਵੀ ਗਲਤ ਹੈ, ਪਰ ਪੰਜਾਬ 'ਚ ਜਿਸ ਲੈਵਲ ਦੀ ਹੈਰੋਇਨ, ਸਮੈਕ ਔਰ ਈਵਨ ਆ ਹੁਣ 40 ਦੇ ਕਰੀਬ ਸ਼ਰਾਬ ਦੇ ਠੇਕਿਆਂ 'ਤੇ ਲੁਧਿਆਣੇ ਔਰ ਪਏ ਨੇ, ਈਵਨ ਸ਼ਰਾਬ ਦੇ ਠੇਕਿਆਂ ਵਾਲੇ ਦੂਸਰੀਆਂ ਡਰੱਗਸ ਵੇਚਣ ਲੱਗ ਗਏ ਨੇ। ਔਰ ਜਿੰਨੀਆਂ ਡੈਥਸ ਹੋ ਰਹੀਆਂ ਨੇ ਤੇਜ਼ੀ ਦੇ ਨਾਲ, 10 ਸਾਲ 84 ਤੋਂ 94 95 ਤੱਕ ਇੰਨੇ ਨੌਜਵਾਨ ਬੱਚੇ ਬੱਚੀਆਂ ਨਹੀਂ ਮਾਰੇ ਗਏ ਹੋਣਗੇ ਜਿੰਨੇ ਕਿ ਇਸ ਪੀਰੀਅਡ ਦੇ ਵਿੱਚ ਡਰੱਗਸ ਦੇ ਨਾਲ ਮਾਰੇ ਗਏ ਨੇ। ਅਵਤਾਰ ਸਿੰਘ, ਧਰਮਰਾਜ ਜਮਦੂਤ ਕਹਿੰਦੇ ਨੇ
ਡਾਕਟਰ ਸਾਹਿਬ ਭੰਡ ਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਹੀ ਜਵਾਬ ਨਹੀਂ ਦਿੰਦਾ। ਉਹ ਗਵਰਨਰ ਇਹ ਕਹਿ ਰਿਹਾ ਨਾ ਮੇਰੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੰਦਾ, ਨਹੀਂ ਉਹ ਕੇਜਰੀਵਾਲ ਨੂੰ ਪੁੱਛਦਾ ਵੀ ਕੀ ਕਰਾਂ। ਦੀਪ ਸਿੰਘ ਕਹਿੰਦੇ ਨੇ ਸੁਬਰਾਮਨੀਅਮ ਸਵਾਮੀ ਇੱਕ ਗੰਦੀ ਕਿਸਮ ਦਾ ਬਾਹਮਣ ਹੈ ਜੋ ਆਪਣੇ ਆਪ ਨੂੰ ਬਹੁਤ ਸਿਆਣਾ ਤੇ ਚਲਾਕ ਸਮਝਦਾ। ਪਹਿਲੀ ਗੱਲ ਤੁਹਾਡੀ ਠੀਕ ਹੈ, ਸਿਆਣਾ ਤੇ ਚਲਾਕ ਤਾਂ ਹੈ ਹੀ ਹੈ ਉਹ, ਤੇ ਜੇ ਗਾਂਧੀ ਗੰਦ ਨੂੰ ਐਕਸਪੋਜ਼ ਕਰੇ ਤਾਂ ਸਾਨੂੰ ਕੀ ਤਕਲੀਫ ਹੁੰਦੀ ਹੈ। ਅਸੀਂ ਤਾਂ ਉਹਨਾਂ ਨੂੰ, ਸਾਡਾ ਇਤਬਾਰ ਨਹੀਂ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਬਹੁਤ ਖਤਰਨਾਕ ਹਿੰਦੂ ਤੋਂ ਵੀ, ਆਈਡੀਆਲੌਗ ਦਾ ਮਤਲਬ ਵਿਚਾਰਕ ਹੁੰਦਾ ਹੈ। ਪਰ ਜਦੋਂ ਕੋਈ ਵੀ ਅੰਦਰੋਂ ਹੀ ਦੱਸਦਾ ਹੈ ਕਿ ਵੀ ਇਹ ਹੈ ਤੇ ਉਹ ਸਾਡੀ ਪੋਜੀਸ਼ਨ ਨੂੰ ਸੌਖਾ ਕਰ ਦਿੰਦਾ ਹੈ, ਕਿਉਂਕਿ ਅਸੀਂ ਉਹਨਾਂ ਨੂੰ ਕੋਟ ਕਰਕੇ ਉਹਨਾਂ ਦੀਆਂ ਜੁੱਤੀਆਂ ਹੀ ਉਹਨਾਂ ਦੇ ਸਿਰ 'ਚ ਮਾਰਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ, ਔਰ ਆਪਣੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਹਨਾਂ ਨੇ ਸਾਨੂੰ ਇੰਨੇ ਮਾਣ ਤੇ ਪਿਆਰ ਨਾਲ ਲਿਖਿਆ ਹੈ। ਸੋ ਇਸੇ ਤਰ੍ਹਾਂ ਹੀ ਲਿਖਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ TV 84 ਨਾਲ ਜੁੜੇ ਰਹੋ। ਸੋ ਇਸ ਤਰ੍ਹਾਂ ਆਪਣੇ ਆਪਾਂ ਤੁਹਾਡੇ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਸਰਾ ਗਿਆ ਦੋ ਤੇ TV 84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।